ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਬਤ ਜਾਣਕਾਰੀਆਂ ਦੇ ਲਈ ਓਬਾਮਾ ਕੇਅਰ, ਮੈਡੀਕੇਅਰ ਜਾਂ ਬਿਜ਼ਨਸ ਇੰਸ਼ੋਰੈਂਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ, ਕਲੋਵ ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਵਿੱਚ ਮੁਫਤ ਬਿਜਲੀ ਤੋਂ। ਕਹਿੰਦੇ ਪੰਜਾਬ ਦੇ ਵਿੱਚ ਮੁਫਤ ਬਿਜਲੀ ਵਾਲੇ ਇੱਕੋ ਸਾਲ ਦੇ ਵਿੱਚ 3 ਲੱਖ ਤੋਂ ਵੱਧ ਮੀਟਰ ਵੱਧ ਗਏ ਜੀ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਜੀ ਇੱਕ ਦੋ ਵਾਰ ਪਹਿਲਾਂ ਵੀ ਚਰਚਾ ਇਸ ਪਹਿਲੂ ਤੋਂ ਕੀਤੀ ਹੈ ਕਿ ਪੰਜਾਬ 'ਚ ਲੋਕ ਘਰਾਂ 'ਚ 2-2 3-3 ਮੀਟਰ ਲਵਾ ਰਹੇ ਨੇ ਤਾਂ ਕਿ ਸਾਨੂੰ 300 ਯੂਨਿਟ ਦਾ ਅੱਡੋ-ਅੱਡ ਫਾਇਦਾ ਮਿਲ ਜਾਵੇ। ਜੀ ਬਿਲਕੁਲ। ਉਹਦੇ ਹਵਾਲੇ ਨਾਲ ਉਹ ਕਹਿੰਦੇ ਕਿ ਸਿੰਪਲ ਨੁਕਤਾ ਕਿ ਥੋੜੀ ਰਸੋਈ ਵੱਖਰੀ ਹੋਣੀ ਚਾਹੀਦੀ ਆ ਤੇ ਜੇ ਰਸੋਈ ਵੱਖਰੀ ਆ ਤਾਂ ਤੁਹਾਡੇ ਕੋਲ ਅੱਡ ਮੀਟਰ ਲਵਾਉਣ ਦਾ ਅਧਿਕਾਰ ਹੈ। ਇਸ ਲਈ ਇੱਕ ਘਰ ਦੇ ਵਿੱਚ ਭਰਾ ਅੱਡ ਰਹਿਣ ਲੱਗੇ ਜਾਂ ਮੰਨ ਲਓ ਮਾਂ ਪਿਓ ਨੂੰ ਅੱਡ ਦਿਖਾਤਾ, ਸੋ ਚਾਹੇ ਬਾਅਦ ਚੋਂ ਇਕੱਠੇ ਖਾਈ ਪੀ ਜਾਣ, ਪਰ ਇਹ ਦਿਖਾ ਕੇ ਮੀਟਰ ਅੱਡ ਲਵਾ ਲੇ। ਸੋ ਉਹ ਵਰਤਾਰੇ ਦਾ ਇਹ ਅਸਰ ਕਹਿ ਲਈਏ, ਜਾਂ ਪੰਜਾਬ 'ਚ ਜਿਸ ਧੜਾ-ਧੜ ਕਲੋਨੀਆਂ ਬਣ ਰਹੀਆਂ ਨੇ, ਨਵੇਂ ਮਕਾਨ ਉਸਰ ਰਹੇ ਨੇ, ਉਹਦਾ ਹਵਾਲਾ ਦੇ ਲਈਏ ਜੀ। ਸੋ ਇਹ ਸਾਰੇ ਪਹਿਲੂ ਧਿਆਨ ਦਿਵਾਉਂਦੇ ਨੇ ਕਿ ਪੰਜਾਬ ਸਰਕਾਰ ਤੇ ਬਿਜਲੀ ਸਬਸਿਡੀ ਵਾਲਾ ਜਿਹੜਾ ਬੋਝ ਹੈ ਉਹ ਖਜ਼ਾਨੇ ਤੇ ਪੈਣਾ, ਤੇ ਖਜ਼ਾਨੇ ਤੇ ਪੈਣ ਦਾ ਮਤਲਬ ਪੰਜਾਬ ਦੇ ਸਿਰ ਤੇ ਪੈਣਾ। ਜੀ ਜੀ। ਪਿਛਲੇ ਸਾਲ ਦਸੰਬਰ 2022 ਦੇ ਵਿੱਚ ਪੰਜਾਬ 'ਚ ਜਿਹੜੇ ਘਰੇਲੂ ਮਤਲਬ ਬਿਜਲੀ ਉਪਭੋਗਤਾ ਸੀਗੇ, ਉਹ ਕਹਿੰਦੇ ਜੀ 33.16 ਲੱਖ ਸੀ। ਤੇ ਹੁਣ ਜਦੋਂ ਅਸੀਂ ਦਸੰਬਰ 2023 ਚ ਆ ਕੇ ਅੰਕੜੇ ਦੇਖਦੇ ਹਾਂ ਤਾਂ 36,65,000 ਹੋ ਗਏ। ਅੱਛਾ, ਠੀਕ ਹੈ। ਲਗਭਗ 3.5 ਲੱਖ ਘਰੇਲੂ ਮੀਟਰ ਇੱਕ ਸਾਲ ਚ ਵੱਧ ਗਏ ਜੀ। 3,49,000 ਤੋਂ ਵੱਧ ਮੀਟਰਾਂ ਦਾ ਇੱਕ ਸਾਲ ਚ ਵਾਧਾ ਹੋਣਾ, ਇਹਦਾ ਮਤਲਬ ਕਿ ਇਹ 300 ਯੂਨਿਟ ਲੈਣ ਦਾ ਹਿੱਲਾ ਵੱਧ ਹੈ ਜੀ। ਇਹਨੂੰ ਦੋ ਪੱਖਾਂ ਤੋਂ ਸਮਝਣ ਦੀ ਲੋੜ ਹੈ। ਇੱਕ ਪੱਖ ਤਾਂ ਇਹ ਆ ਕਿ ਇਹਦਾ ਮਤਲਬ ਸਾਡਾ ਸਬਸਿਡੀ ਵਾਲਾ ਜਿਹੜਾ ਬੋਝ ਹੈ ਪੰਜਾਬ ਦੇ ਸਰਕਾਰ ਦੇ ਸਿਰ ਤੇ ਉਹ ਵਧਣਾ। ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਅੱਜ ਦੀ ਤਰੀਕ 'ਚ 20,000 ਕਰੋੜ ਦਾ ਜੀ ਜੀ, ਤੇ ਇਹ ਸਾਲ ਮੁੱਕਣ ਤੱਕ ਲਗਭਗ 22,000 ਕਰੋੜ ਨੂੰ ਜਾ ਟੁੱਕਣਾ। ਉਹਦਾ ਹਵਾਲਾ ਸਮਝੋ ਜੀ। ਘਰੇਲੂ ਜਿਹੜੀ ਬਿਜਲੀ ਦੀ ਖਪਤ ਦੀ ਸਬਸਿਡੀ ਹੈ 9,000 ਕਰੋੜ ਨੂੰ ਪਹੁੰਚ ਜਾਣੀ ਹੈ। ਖੇਤੀ ਮੋਟਰਾਂ ਵਾਲੀ ਜਿਹੜੀ ਸਬਸਿਡੀ ਹੈ ਸਾਡੀ, ਉਹ 10,000 ਕਰੋੜ ਦੀ ਹੈ। ਤੇ ਕਹਿੰਦੇ ਜੀ ਉਦਯੋਗਿਕ ਸਬਸਿਡੀ ਹੈ ਇਹ ਸਾਲ ਦੀ 3,000 ਕਰੋੜ ਦੇ ਉੱਪਰ ਜਾਣੀ ਹੈ। 9,000 ਕਰੋੜ ਘਰ ਦੀ, 10,000 ਉਹਦੀ ਜੀ, 3,000 ਇਹਦੀ, ਠੀਕ ਹੈ। ਸੋ ਇਹ ਸਿੱਧੀ 22,000 ਕਰੋੜ ਬਣਦੀ ਹੈ। ਅੱਛਾ, ਸੋ ਇੱਥੋਂ ਅੰਦਾਜ਼ਾ ਲਾ ਲਓ ਕਿ 10/9 ਤੇ 3,000 ਕਰੋੜ 22 ਕਰੋੜ 22,000 ਕਰੋੜ ਦੀ ਸਬਸਿਡੀ ਜੇਕਰ ਆ ਵਿੱਤੀ ਵਰਾ 2023-24 24-25 ਜਦੋਂ ਮੁੱਕਣਾ ਹੈ ਤਾਂ ਉਹਦੇ ਹਵਾਲੇ ਨਾਲ ਕਹਿੰਦੇ 22,000 ਕਰੋੜ ਬਣ ਜਾਣੀ। ਤਾਂ ਇਹ ਵਜਨ ਕਿੱਥੇ ਜਾਣਾ, ਕਿੱਥੇ ਪੈਣਾ ਜੀ। ਹੁਣ 22,000 ਕਰੋੜ ਜੇ ਸਾਲ ਦੀ ਸਬਸਿਡੀ ਆ ਪ੍ਰਵੀਨ ਜੀ, 365 ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਇੱਕ ਦਿਨ ਦੀ ਕਿੰਨੀ ਹੋਣੀ, 60 ਕਰੋੜ। 60 ਕਰੋੜ ਬਿਲਕੁਲ ਜੀ। ਦਿਨ ਕਿੱਥੇ ਖਜ਼ਾਨਾ ਭਰ ਰਿਹਾ ਜੀ ਸਾਡਾ, ਤੋਂ ਭਰ ਗਿਆ, ਐਕਸਾਈਜ਼ ਤੋਂ ਭਰ ਗਿਆ, ਥੋੜੀ ਇਮਾਨਦਾਰੀ ਤੋਂ ਭਰ ਗਿਆ ਜੀ ਜੀ। ਕਰਜ਼ਾ ਲੈ ਕੇ ਤੁਸੀਂ ਤਾਰੇ ਦੂਏ ਪਾਸੇ ਪਾਵਰਕਾਮ ਪਹਿਲਾਂ ਹੀ 18,000 ਕਰੋੜ ਦੇ ਘਾਟੇ 'ਚ, ਦੀਵਾਲੀਆ ਹੁਣ ਕਿਨਾਰੇ ਖੜਾ ਹੈ। ਸਬਸਿਡੀ ਵਾਲੇ ਤੁਸੀਂ ਕਹਿੰਦੇ ਹੋ ਅਸੀਂ ਤਾਰ ਰਹੇ ਹਾਂ ਜੀ, ਸਰਕਾਰ ਦੇ ਰਹੀ ਹੈ ਜੀ ਜੀ, ਸਰਕਾਰ ਦੇ ਰਹੀ ਹੈ, ਸਰਕਾਰ ਘਰੋਂ ਲਿਆ ਰਹੀ ਹੈ। ਬਿਲਕੁਲ ਸਹੀ ਹੈ। ਆਪਦੇ ਲੋਕਾਂ ਦੀ ਟੈਕਸ ਵਾਲਾ ਪੈਸਾ ਦੇ ਰਹੇ ਹੋ ਨਾ, ਤੇ ਮਾਤੜ ਨੂੰ ਲੱਗੀ ਜਾਂਦਾ ਕਿ ਆਪਣਾ 3,000 ਬਚ ਗਿਆ, ਉਹਨੂੰ ਇਹ ਨਹੀਂ ਪਤਾ ਕਿ ਹੋਰ ਕਿਹੜੇ ਪਾਸੇ ਨਿਚੋੜ ਰਹੀ ਹੈ ਸਰਕਾਰ ਸਾਤੋਂ। ਸਾਤੋਂ ਹੀ ਨਿਚੋੜ ਕੇ ਸਾਨੂੰ ਦਿਖਾਇਆ ਜਾ ਰਿਹਾ। ਪਰ
ਅਸੀਂ ਵੱਧ ਤੋਂ ਵੱਧ ਮੀਟਰ ਲਾਉਣ 'ਚ ਹੂੰ ਇਹਦੇ ਵਿੱਚ ਇੱਕ ਤਾਂ ਹੈ ਪ੍ਰਵੀਨ ਜੀ, ਉਹ ਲੋਕ ਜੇ ਕਿਸੇ ਦਾ ਕੋਈ ਨਵਾਂ ਘਰ ਬਣਿਆ, ਜੀ ਕਿਸੇ ਨੂੰ ਸਹੀ ਮਾਇਨੇ 'ਚ ਲੋੜ ਹੈ ਤਾਂ ਮੀਟਰ ਲੱਗੂਗਾ। ਜੀ ਜੀ ਇੱਕ ਹੈ ਕਿ ਜਿਹੜਾ ਸਕੀਮ ਲਾ ਰਿਹਾ ਹੈ, ਇੱਕ ਹੈ ਜੇ ਘਰਾਂ 'ਚ ਕਲੇਸ਼ ਹੈ, ਵੰਡ ਵੰਡਈਆ ਵੱਧ ਰਿਹਾ ਹੈ, ਹੂੰ ਇੱਕ ਹੈ ਬਿਜਲੀ ਵਾਲੇ ਆਪ ਫਾਰਮੂਲਾ ਦੱਸਦੇ ਆ ਜਿਨ੍ਹਾਂ ਨੂੰ ਖਾਣ ਦੀ ਆਦਤ ਹੈ, ਹਿੱਸਾ ਪੱਤੀ ਲੈਣ ਦੀ। ਤਾਂ ਅਗਲਾ ਕਹਿੰਦਾ ਕਿ ਜੇ ਰੋੜੀ ਮਤਲਬ ਕਹਿੰਦੇ ਨਾ ਗੁੜ ਦੀ ਭੇਲੀ ਫੁੱਟੂਗੀ ਤਾਂ ਕੋਈ ਝੋਰਾ ਭੋਰਾ ਮਿਲੂਗਾ। ਸੋ ਅਗਲੇ ਕਹਿੰਦੇ ਜੇ ਘਰ 'ਚ 2 ਮੀਟਰ ਲੱਗਣਗੇ ਤਾਂ ਹੀ ਸਾਨੂੰ ਪੁੱਛਣਗੇ ਜੀ, ਇੱਕ ਲੱਗਿਆ ਤਾਂ ਚੱਲੇ ਰਿਹਾ ਕੰਮ ਅਗਲੇ ਦਾ। ਸੋ ਇਸ ਲਈ ਆਹ ਵਰਤਾਰਾ ਵੀ ਹੈ, ਪਰ ਜੀ ਇਹ ਸਾਰੇ ਵਰਤਾਰੇ 'ਚ ਇੱਕ ਪਹਿਲੂ ਧਿਆਨ ਮੰਗਦਾ ਹੈ, ਜਿਵੇਂ ਇੱਕ ਜਲੰਧਰ ਖੇਤਰ ਪ੍ਰਵੀਨ ਜੀ, ਇੱਕ ਮੋਹਾਲੀ ਖੇਤਰ, ਚੰਡੀਗੜ੍ਹ ਖੇਤਰ। ਜੀ ਇਹ 2 ਖੇਤਰ ਅਜਿਹੇ ਨੇ ਜਿੱਥੇ ਹਿਮਾਚਲ ਵੱਡੀ ਗਿਣਤੀ 'ਚ ਆਪਣੇ ਘਰ ਬਣਾ ਰਿਹਾ। ਠੀਕ ਹੈ। ਹਿਮਾਚਲ ਦੀ ਬੱਸੋਂ ਵੱਡੀ ਗਿਣਤੀ 'ਚ ਮਤਲਬ ਇੱਧਰ ਪਲਾਨ ਕਰ ਰਹੀ ਹੈ। ਠੀਕ ਹੈ, ਸਾਨੂੰ ਹਿਮਾਚਲ ਦੇ ਵਿੱਚ ਜ਼ਮੀਨ ਲੈਣ ਦੀ ਮਨਜ਼ੂਰੀ ਨਹੀਂ ਹੈ। ਸਾਨੂੰ ਉੱਥੇ ਉਹਨਾਂ ਨੂੰ ਉਦਯੋਗ ਹੈਗੀ। ਲਾਉਣੇ ਆ, ਅਸੀਂ ਕੋਈ ਕਾਰੋਬਾਰ ਕਰਦੇ ਆ ਤਾਂ ਅਗਲਿਆਂ ਨੂੰ ਮੁਨਾਫਾ ਦਿੰਦੇ ਆ, ਫਿਰ ਤਾਂ ਅਸੀਂ ਉੱਥੇ ਥਾਂ ਲੈ ਸਕਦੇ ਹਾਂ। ਜੇ ਅਸੀਂ ਉਵੇਂ ਹੋਵੇ ਫਿਰ ਸਾਡੇ ਲਈ ਜ਼ਮੀਨਾਂ ਖਰੀਦਣ ਦਾ ਅਧਿਕਾਰ ਨਹੀਂ ਹੈ। ਪਰ ਉਧਰ ਉਹ ਇੱਥੇ ਆ ਕੇ ਪਲਾਟ ਖਰੀਦਣ, ਜ਼ਮੀਨਾਂ ਖਰੀਦਣ, ਕਲੋਨੀਆਂ ਬਣਾਉਣ, ਸਾਰਾ ਕੁਝ। ਮੋਹਾਲੀ ਵਾਲੀ ਬੈਲਟ ਹੈ, ਕਲੋਨੀਆਂ ਪੂਰੀਆਂ ਹਿਮਾਚਲ ਦੀਆਂ ਉਸਰੀਆਂ ਹੋਈਆਂ, ਤੇ ਉਹ ਫਿਰ ਜਿੰਨੇ ਇੱਥੇ ਆਉਣਗੇ ਉਹ 'ਚ ਪੰਜਾਬ ਦੇ ਵਾਸੀ ਬਣਨਗੇ ਤੇ 300 ਯੂਨਿਟ ਵਾਲਾ ਮੁਫਤ ਵਾਲਾ ਮੀਟਰ ਵੀ ਤਾਂ ਲਵਾਉਣਗੇ। ਕਿਉਂ ਨਾ ਲਵਾਉਣਗੇ ਜੀ। ਇਹਦਾ ਅਸਰ ਕਿਹਦੇ ਪਰ ਪੈਣਾ? ਇੱਕ ਪਿਛਲੇ ਦਿਨ ਇੱਕ ਇਸ਼ਤਿਹਾਰ ਜਾਰੀ ਹੋਇਆ, ਇਸ ਕਲੋਨੀ ਦੇ ਵਿੱਚ ਇੰਨੇ 100 ਗਜ ਦਾ ਕਾਰਨਰ ਪਲਾਟ ਵਿਕਾਊ ਹੈ। ਠੀਕ ਹੈ ਜੀ, ਠੀਕ ਹੈ। ਨੋਟ ਕਰਕੇ ਮੋਟਾ ਕਰਕੇ ਲਿਖਿਆ ਕਿ ਜੀ ਇਸ ਕਲੋਨੀ 'ਚ 99% ਹਿਮਾਚਲੀ ਰਹਿੰਦੇ ਹਨ। ਅਗਲਾ ਇਹ ਇਸ਼ਤਿਹਾਰ ਵੇਚ ਰਿਹਾ ਕਿ ਭਾਈ ਹਿਮਾਚਲ ਵਾਲੇ ਜੇ ਲੈਣਾ ਤਾਂ ਇੱਥੇ ਲਾਓ, ਤੁਸੀਂ, ਇਹ ਤੁਹਾਡੇ ਲਈ ਹੈ ਪਲਾਟ। ਸੋ ਇਹ ਇਕੱਲੀ ਹਿਮਾਚਲ ਦੀ ਆਮਦ ਨਹੀਂ ਹੈ, ਹੋਰਨਾਂ ਸੂਬਿਆਂ ਦੀ ਕਿੰਨੀ ਆਮਦ ਪੰਜਾਬ 'ਚ ਆ ਰਹੀ ਹੈ, ਜਿਹੜੇ ਇੱਥੇ ਦੇ ਆਧਾਰ ਕਾਰਡ, ਇੱਥੇ ਦੇ ਵੋਟਰ ਕਾਰਡ ਤੇ ਫਿਰ ਇੱਥੇ ਦੇ ਰਹਿਸ਼ੀ, ਇੱਥੇ ਦੀਆਂ ਸਹੂਲਤਾਂ। ਸੋ ਇਹ ਸਾਰਾ ਬੋਝ ਇਸ ਗੱਲ ਦਾ ਸੰਕੇਤ ਕਰਦਾ। ਪਰ ਜੀ ਮੁਫਤ ਬਿਜਲੀ ਵਾਲੇ ਪਹਿਲੂ ਨਾਲ ਇੱਕ ਹੋਰ ਪਹਿਲੂ ਪੰਜਾਬ 'ਚ ਬਦਲਿਆ। ਗੈਸ ਏਜੰਸੀਆਂ ਵਾਲੇ ਔਖੇ ਹੋ ਰਹੇ ਨੇ ਅੱਜ ਕੱਲ। ਅੱਛਾ। ਉਹ ਕਹਿੰਦੇ ਜੀ ਸਾਡੀ ਖਪਤ ਘਟ ਗਈ ਜਦ ਤੋਂ ਆ ਮੁਫਤ ਬਿਜਲੀ ਵਾਲਾ ਫਾਰਮੂਲਾ ਆ। ਉਹ ਦੂਸਰੇ ਅੱਜ ਕੱਲ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ ਆਉਂਦੇ ਅੱਜ ਕੱਲ। ਜੀ ਉਹ ਚੁੱਲ੍ਹਿਆਂ ਦੀ ਕਹਿੰਦੇ ਇੰਡਕਸ਼ਨ ਚੁੱਲ੍ਹੇ ਕਹਿੰਦੇ ਉਹਨਾਂ ਨੂੰ, ਕੀ ਹੈ ਨਾ, ਉਹਨਾਂ ਦੀ ਖਪਤ ਬਹੁਤ ਵੱਧ ਗਈ ਜੀ। ਸੋ ਉਹਨਾਂ ਦੀ ਖਪਤ ਵਧਣ ਦੇ ਕਾਰਨ ਕਹਿੰਦੇ ਜੀ ਗੈਸ ਏਜੰਸੀਆਂ ਦੀ ਖਪਤ ਘਟ ਗਈ। ਲੋਕ ਕਹਿੰਦੇ ਕਿ ਜਦੋਂ ਮੁਫਤ ਹੈ ਸਾਰਾ ਕੁਝ ਫਿਰ ਕੀ ਲੋੜ ਹੈ ਸਾਨੂੰ। ਕਿਉਂ? ਸੋ ਇਹ ਸਾਰੀਆਂ ਗੱਲਾਂ ਧਿਆਨ ਮੰਗਦੀਆਂ ਕਿ ਅਸੀਂ ਪੰਜਾਬ ਦੇ ਇੱਕ ਪਾਸੇ ਅਸੀਂ ਕਹਿੰਦੇ ਆ ਜੀ ਅਸੀਂ ਥਰਮਲ ਪਲਾਂਟ ਖਰੀਦ ਲਿਆ ਜੀ, ਹੋਰ ਖਰੀਦ ਲਾਂਗੇ ਜੀ, ਪਰ ਅਗਲੇ ਕਹਿੰਦੇ ਕਿ ਭਾਈ 15 ਜਿਹੜੀ ਉਹ ਹੈ ਸਾਡੀ ਪਿਛਲੇ ਸਾਲ 15,000 ਮੈਗਾਵਾਟ ਤੋਂ ਉੱਪਰ ਚਲੀ ਗਈ ਸੀ ਮੰਗ, ਤੇ ਇਸ ਵਾਰ ਜੇ ਇਹ ਤੋਂ ਵੀ ਮੰਗ ਉੱਪਰ ਗਈ ਤਾਂ ਸਾਡੇ ਕੋਲ ਉਸ ਮੰਗ ਦੀ ਪੂਰਤੀ ਦੇ ਲਈ ਪ੍ਰਬੰਧ ਨਹੀਂ ਹੈ। ਠੀਕ ਹੈ। ਉਹਦੇ ਲਈ ਸਾਨੂੰ ਬਕਾਇਦਾ ਤੌਰ ਤੇ ਆਪਣੀਆਂ ਲਾਈਨਾਂ 'ਚ ਵੱਡੇ ਸੁਧਾਰ ਦੀ ਲੋੜ ਹੈ। ਅਸੀਂ ਉਸ ਪ੍ਰਕਿਰਿਆ ਤੇ ਕੰਮ ਹੀ ਨਹੀਂ ਕਰ ਰਹੇ, ਤੇ ਉਹ ਇੱਕ ਵੱਡਾ ਬਜਟ ਦਾ ਪਹਿਲੂ ਖੜਾ ਹੈ। ਤੇ ਜੇ ਸਰਦੀਆਂ 'ਚ ਨਹੀਂ ਤੁਹਾਤੋਂ ਡਿਮਾਂਡ ਪੂਰੀ ਹੁੰਦੀ ਬਿਜਲੀ ਦੀ, ਤੇ ਫਿਰ ਗਰਮੀਆਂ 'ਚ ਜਾ ਕੇ ਹਾਲਤ ਕੀ ਹੋਊਗੀ, ਝੋਨੇ ਦੇ ਸੀਜ਼ਨ 'ਚ ਕੀ ਹੋਊਗੀ। ਸੋ ਇਹ ਵਾਲੇ ਪੱਖ ਤੋਂ ਸਰਕਾਰ ਨੂੰ ਮੁੜ ਸੋਚਣ ਦੀ ਲੋੜ ਹੈ। ਪਰ ਅਗਲੇ ਕਹਿੰਦੇ ਸਾਡੀ ਵੋਟ ਬੈਂਕ ਹੈ, ਸਾਡਾ ਵੋਟਾਂ ਲਈ ਹੈ, ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲਈ ਖਰਚ ਰਹੇ ਆ, ਪੰਜਾਬ ਤੋਂ ਨਿਚੋੜਦੇ ਆ, ਪੰਜਾਬ ਨੂੰ ਦੇਈ ਜਾਂਦੇ ਆ ਤੇ ਸਾਡੀਆਂ ਵੋਟਾਂ ਪੱਕੀਆਂ ਹੋਈ ਜਾਂਦੀਆਂ, ਸਾਨੂੰ ਕੀ ਲੈਣਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਜੇਲ੍ਹਾਂ 'ਚੋਂ ਤਸਕਰੀ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਫਿਰ ਝਾੜਾਂ ਪਈਆਂ ਨੇ ਜੀ। ਪ੍ਰਵੀਨ ਜੀ, ਇਹ ਹੁਣ ਰੂਟੀਨ ਵਰਤਾਰਾ ਹੋ ਗਿਆ। ਇੱਕ ਸੁਖਬੀਰ ਬਾਦਲ ਵਾਲਾ ਕੇਸ ਸੀਗਾ, ਉਹ 'ਚ ਸੁਪਰੀਮ ਕੋਰਟ ਪਹੁੰਚ ਗਏ ਤੇ ਸੁਪਰੀਮ ਕੋਰਟ ਤੋਂ ਝਾੜਾਂ ਖਾ ਕੇ ਮੁੜੇ ਨੇ। ਹੁਣ ਜੀ ਸੁਪਰੀਮ ਕੋਰਟ ਕਹਿੰਦੀ ਕਿ ਭਾਈ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ, ਸਰਕਾਰ ਆ ਗਈ, ਮਾਮਲਾ ਨਿੱਜੀ ਕੰਪਨੀ ਦਾ ਇੱਕ ਦਾ, ਸਰਕਾਰ ਨੂੰ ਇੰਨੀ ਫਿਕਰ ਕਾਹਦੀ ਪਏਗੀ। ਜੀ ਸੋ ਇਸ ਲਈ ਝਾੜਾ ਖਾਣ ਦੀ ਹੁਣ ਆਦਤ ਹੈ ਇਹਨਾਂ ਨੂੰ, ਉਹ ਕੋਈ ਮਸਲਾ ਨਹੀਂ। ਇਹ ਵੀ ਹੁਣ ਇਹ ਜੇਲ੍ਹਾਂ ਵਾਲੇ ਮਾਮਲੇ 'ਚ ਨਿੱਤ ਦਿਨ ਅਦਾਲਤ 'ਚ ਖੜ ਕੇ ਝਾੜਾ ਖਾਂਦੇ ਨੇ। ਉਹ ਆਪਾਂ ਪਿਛਲੇ ਦਿਨੀ ਜਦੋਂ ਪੂਰੇ ਹਵਾਲੇ ਨਾਲ ਗੱਲ ਕਰ ਰਹੇ ਸੀ ਨਸ਼ੇ ਵਾਲੇ ਮਾਮਲੇ ਦਾ, ਸੁਪਰੀਮ ਕੋਰਟ ਦਾ, ਉਧਰ ਹਾਈ ਕੋਰਟ ਵਾਲੇ ਮਾਮਲਿਆਂ ਦਾ, ਉਸ ਦਿਨ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਮਾਮਲਾ ਸਾਹਮਣੇ ਆਇਆ ਕਿ ਜੇਲ੍ਹ ਦੇ ਅੰਦਰੋਂ ਬੈਠ ਕੇ ਹੈਰੋਇਨ ਮੰਗਾ ਲਈ ਪਾਕਿਸਤਾਨ ਤੋਂ ਜੀ। ਸੋ ਉਸੇ ਤਰ੍ਹਾਂ ਦਾ ਹਵਾਲੇ ਦਾ ਨਾਭੇ ਨਾਲ ਸੰਬੰਧਿਤ ਮਾਮਲਾ, ਨਾਭੇ ਦੀ ਜੇਲ੍ਹ ਦਾ ਮਾਮਲਾ, ਕਹਿੰਦੇ ਜੀ ਕਿ ਜੇਲ੍ਹ ਦੇ ਅੰਦਰੋਂ ਪਾਕਿਸਤਾਨ ਦੀ ਕਾਲ ਗਈ ਤੇ ਉੱਥੋਂ ਤਸਕਰੀ ਹੋ ਗਈ ਜੀ, ਸਾਰਾ ਕੁਝ। ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਕਿ ਭਾਈ ਆਹ ਕੀ ਕਰੀ ਜਾਂਦੇ ਹੋ। ਅੱਛਾ।
ਕਹਿੰਦੇ ਜੀ ਉਹ ਅਸੀਂ ਪ੍ਰਬੰਧ ਕਰ ਰਹੇ ਹਾਂ ਜੀ, ਅਸੀਂ ਪੈਸੇ ਦੇ ਖਜ਼ਾਨੇ ਦਾ ਪ੍ਰਬੰਧ ਕਰ ਰਹੇ ਹਾਂ ਜੀ, ਅਸੀਂ ਜੀ ਇੱਥੇ ਆ ਕੈਮਰੇ ਲਾ ਦੇਣੇ ਆ ਜੀ, ਹੁਣ ਮਤਲਬ ਕੈਮਰੇ ਦੇ ਉੱਪਰੋਂ ਪਤਾ ਲੱਗ ਜਾ ਕਰੂਗਾ, ਬਾਹਰੋਂ ਜੇ ਕੁਛ ਆਊਗਾ ਤਾਂ ਅਲਾਰਮ ਵੱਜਿਆ ਕਰੂਗਾ ਜੀ, ਹੁਣ ਜੇ ਕੁਛ ਵੀ ਤਾਰ ਦੇ ਉੱਪਰੋਂ ਜੀ ਉੱਪਰੋਂ ਕਰਦਾ ਜੀ ਤਾਂ ਇਹੋ ਜਿਹੇ ਕੈਮਰੇ ਹੋਣਗੇ ਕਿ ਉਹਦੇ ਮੂਹਰੇ ਜੇ ਕਰੂਗੀ ਚੀਜ਼ ਲੰਘ ਕੇ ਜਾਊਗੀ ਕਰਨ ਲਈ ਤਾਂ ਜਦੋਂ ਅਲਾਰਮ ਵੱਜਿਆ ਕਰੂਗਾ ਜੀ, ਅਸੀਂ ਆਹ ਪ੍ਰਬੰਧ ਕਰ ਦੇਣਾ। ਅਸੀਂ ਬੋਡੀ ਸਕੈਨਰਾਂ ਦੇ ਲਈ ਵੀ, ਚੈਂਬਰ ਲੈਣ ਦੇ ਲਈ ਵੀ, ਐਕਸਰੇ ਮਸ਼ੀਨਾਂ ਖਰੀਦਣ ਦੇ ਲਈ ਵੀ ਇਹਦੀ ਵੀ ਯੋਜਨਾ ਬਣਾ ਰਹੇ ਜੀ। ਅਦਾਲਤ ਕਹਿੰਦੀ ਯੋਜਨਾ ਬਣਾਉਣਾ, ਉਹਦੇ ਲਈ ਪ੍ਰਬੰਧ ਕਰਨਾ, ਇਹ ਸਾਰੇ ਕੰਮ ਬਾਅਦ ਦੇ ਨੇ, ਪਹਿਲਾਂ ਇੱਛਾ ਸ਼ਕਤੀ ਹੈ। ਤੁਹਾਡੀ ਇੱਛਾ ਸ਼ਕਤੀ ਨਹੀਂ ਹੈ ਇਹ ਤਸਕਰੀ ਰੋਕਣ ਦੀ ਜੀ, ਜ਼ਿਲ੍ਹਾ ਦੇ ਅੰਦਰ ਮੋਬਾਈਲ ਇੰਟਰਨੈਟ ਰੋਕਣ ਦੀ ਤੁਹਾਡੀ ਇੱਛਾ ਸ਼ਕਤੀ ਨਹੀਂ ਹੈ। ਮਾਣਯੋਗ ਅਦਾਲਤ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਸਾਹਮਣੇ ਖੜਾ ਕੇ ਗੱਲ ਕਹੀ, ਠੀਕ ਹੈ, ਕਿ ਪਹਿਲਾਂ ਆਪਣੀ ਇੱਛਾ ਸ਼ਕਤੀ ਆ ਦਿਖਾਓ ਕਿ ਅਸੀਂ ਰੋਕਣਾ ਚਾਹੁੰਦੇ ਹਾਂ। ਹਲਫੀਆ ਬਿਆਨ ਚ ਲਿਖ ਕੇ ਦਿੰਦੇ ਜੀ ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਹੈ ਜੀ, ਕਹਿੰਦੇ ਇਸ ਲਈ ਨਹੀਂ ਹੋ ਰਿਹਾ ਜੀ। ਕਹਿੰਦੇ ਜੀ ਸਾਡੇ ਕੋਲ DIG ਜੇਲ੍ਹ ਦੇ 4 ਅਹੁਦੇ ਨੇ ਜੀ, 2 ਖਾਲੀ ਪਏ ਨੇ, ਠੀਕ ਹੈ ਜੀ। ਸਾਡੇ ਕੋਲ ਸੁਪਰਡੈਂਟ ਸੈਂਟਰਲ ਜੇਲ੍ਹ ਤੇ AI ਦੇ ਜੀ ਕਹਿੰਦਾ ਜੀ 11 ਚੋਂ 6 ਅਹੁਦੇ ਖਾਲੀ ਪਏ ਨੇ ਜੀ। ਫਿਰ ਕਹਿੰਦੇ ਜੀ ਡਿਪਟੀ ਸੁਪਰਡੈਂਟ ਦੇ 68 ਚੋਂ 20 ਖਾਲੀ ਪਈਆਂ ਨੇ ਪੋਸਟਾਂ ਜੀ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਦੀਆਂ 123 ਚੋਂ 38 ਖਾਲੀ ਪਈਆਂ ਨੇ ਪੋਸਟਾਂ ਜੀ, ਕਹਿੰਦੇ ਇਹਦੇ ਨਾਲੇ ਹੋਰ ਸਟਾਫ ਦੀਆਂ 3192 ਚੋਂ ਕਹਿੰਦੇ ਜੀ 1382 ਅਸਾਮੀਆਂ ਖਾਲੀ ਨੇ। ਇਹ ਹਲਫਨਾਮਾ ਲਿਖ ਕੇ ਦਿੱਤਾ ਪੰਜਾਬ ਸਰਕਾਰ ਨੇ, ਠੀਕ ਹੈ ਜੀ। ਤੇ ਅਦਾਲਤ ਕਹਿੰਦੀ ਭਰਨੇ ਅਸੀਂ ਹੈ ਜੀ, ਭਰਨੀਆਂ ਕਿਹਨੇ ਹੈ ਜੀ? ਉਹ ਤੁਸੀਂ ਕਹਿੰਦੇ ਹੋ ਅਸੀਂ ਰੁਜ਼ਗਾਰ ਵੰਡਤਾ ਪੰਜਾਬ ਚ, ਇੰਨਾ ਨੌਕਰੀਆਂ ਇੰਨੀਆਂ ਦੇਤੀਆਂ, ਅਸੀਂ ਇੰਨੀ ਹਰ ਸਾਲ ਭਰਤੀ ਕਰਿਆ ਕਰਨੀ, ਬੋਰਡ ਇਸ਼ਤਿਹਾਰ ਲਾਉਨੇ ਹੋ, ਤੇ ਫਿਰ ਇੱਥੇ ਵੀ ਭਰਤੀ ਕਰ ਲੈਂਦੇ, ਕਹਿੰਦੇ ਰੁਕਿਆ ਕਿਹਨੇ ਪੋਸਟਾਂ ਭਰਨ ਤੋਂ ਜੀ ਜੀ। ਪਰ ਸਵਾਲ ਇਹ ਵੀ ਹੈ ਕਿ ਕੀ ਪੋਸਟਾਂ ਭਰਨਾ ਉਹ ਵਰਤਾਰਾ ਰੁਕੂਗਾ? ਪੋਸਟਾਂ ਦਾ ਨਹੀਂ ਹੈ ਸਵਾਲ, ਉੱਥੇ ਤੈਨਾਤ ਅਧਿਕਾਰੀ ਦੀ ਇੱਛਾ ਸ਼ਕਤੀ ਕੀ ਹੈ ਜੀ, ਤੈਨਾਤ ਅਧਿਕਾਰੀ ਦੀ ਜ਼ਮੀਰ ਕੀ ਕਹਿੰਦੀ ਹੈ, ਉਹਦੇ ਉੱਪਰਲੇ ਆਕਾ ਦਾ ਹੁਕਮ ਕੀ ਹੈ, ਉਹਦੇ ਉੱਪਰਲੇ ਆਕਾ ਨੂੰ ਸਰਕਾਰ ਦਾ ਹੁਕਮ ਕੀ ਹੈ, ਸਰਕਾਰ ਕਿਹਦੇ ਹੁਕਮ ਨਾਲ ਇਹ ਕਰ ਰਹੀ ਹੈ ਜੀ। ਇਹ ਕਿੰਨੇ ਸਵਾਲ ਖੜੇ ਨੇ। ਇਸ ਮਸਲੇ ਤੇ ਦੁਬਾਰਾ ਜੇਲ੍ਹ ਦੀ ਤਸਕਰੀ ਦਾ ਮਾਮਲਾ, ਮੋਬਾਈਲ ਦਾ ਮਾਮਲਾ, ਇੰਟਰਨੈਟ ਦਾ ਮਾਮਲਾ, ਅੰਦਰ ਮਿਲਦੇ ਨਸ਼ੇ ਪੱਤੇ ਦਾ ਮਾਮਲਾ, ਨਿਤ ਦਿਨ ਵੱਖੋ ਵੱਖ ਕੇਸਾਂ ਦੇ ਹਵਾਲੇ ਨਾਲ ਝਾੜਾ ਖਾਂਦੇ ਨੇ। ਆਪਾਂ ਇੱਕ ਲੰਬੀ ਚਰਚਾ ਪਿਛਲੇ ਕਿੰਨੇ ਦਿਨਾਂ ਤੋਂ ਕਰਦੇ ਆਏ ਕਿ ਅੰਦਰੋਂ 38,000 ਕਾਲ ਇੱਕ ਮਹੀਨੇ ਚ ਹੈ, ਸੈਲਫੀ ਕਾਂਡ, ਪਾਰਟੀ ਕਾਂਡ, ਕਤਲ ਕਾਂਡ, ਕੁੱਟਮਾਰ ਕਾਂਡ, ਇਹਨਾਂ ਚਿੱਟੇ ਕਾਲੇ ਦੀਆਂ ਅੰਦਰ ਲੱਗਦੀਆਂ ਦੁਕਾਨਾਂ ਦੇ ਕਾਂਡ, ਅੰਦਰ ਹੁੰਦੀਆਂ ਗੈਂਗਸਟਰਾਂ ਦੀਆਂ ਇੰਟਰਵਿਊਆਂ ਦੇ ਕਾਂਡ, ਤੇ ਆ ਹੁਣ 5-5 ਕਿਲੋ ਹੈਰੋਇਨ ਸਿੱਧੀ ਜੇਲ੍ਹ ਦੇ ਅੰਦਰੋਂ ਬੈਠ ਕੇ ਮੰਗਾਉਣ ਦੇ ਮਾਮਲੇ, ਕਿੰਨੇ ਮਾਮਲੇ ਨੇ। ਕਿਸੇ ਮਾਮਲੇ 'ਚ ਗੱਲ ਤਣ ਪੱਤਣ ਲੱਗੀ ਹੋਵੇ, ਹੁਣ ਮਾਣਯੋਗ ਅਦਾਲਤ ਨੇ ਝਾੜਾਂ ਮਾਰੀਆਂ, ਕਹਿੰਦੇ 3 ਹਫ਼ਤਿਆਂ ਦੇ ਅੰਦਰ ਅੰਦਰ ਸਾਨੂੰ ਦੱਸੋ ਕਿ ਤੁਸੀਂ ਇਸ ਨਾਭਾ ਜੇਲ੍ਹ ਕਾਂਡ ਦੇ ਮਾਮਲੇ 'ਚ ਕੀ ਕਾਰਵਾਈ ਕੀਤੀ, ਕਿਹਦੇ ਪਰ ਕਾਰਵਾਈ ਕੀਤੀ, ਕਿਹੜੀ ਕਾਰਵਾਈ ਕੀਤੀ, ਇਹਦਾ ਹਵਾਲਾ ਲੈ ਕੇ ਆਏ 3 ਹਫ਼ਤੇ ਬਾਅਦ, ਕਹਿੰਦੇ। ਸੋ ਦੁਬਾਰਾ ਬੁਲਾਇਆ ਜੀ ਇਸ ਮਸਲੇ ਤੇ, ਹੁਣ ਅਗਲੀ ਸੁਣਵਾਈ ਤੇ ਦੇਖਦੇ ਹਾਂ ਕਿ ਕੀ ਤੱਥ ਲੈ ਕੇ ਜਾਂਦੇ ਨੇ, ਅਗਲਾ ਕਿਹੜਾ ਝੂਠ ਲੈ ਕੇ ਜਾਂਦੇ ਨੇ, ਕਿਹੜਾ ਬਹਾਨਾ ਲੈ ਕੇ ਜਾਂਦੇ ਨੇ। ਜਿਵੇਂ ਨਿਤ ਦਿਨ ਜਿਹਨੂੰ ਸਕੂਲ 'ਚ ਲੇਟ ਆਉਣ ਦੀ ਆਦਤ ਪੈ ਜਾਵੇ ਨਾ ਜਵਾਕ ਨੂੰ, ਫਿਰ ਨਿਤ ਦਿਨ ਉਹ ਨਵਾਂ ਬਹਾਨਾ ਘੜਨ ਦੀ ਕੋਸ਼ਿਸ਼ ਕਰਦਾ ਕਿ ਅੱਜ ਆਹ ਬਹਾਨਾ ਚੱਲੂ, ਅੱਜ ਆਹ ਚੱਲ ਜੂ। ਉਹ ਹਾਲ ਪੰਜਾਬ ਸਰਕਾਰ ਦਾ ਹੋਇਆ ਪਿਆ। ਜੇਲ੍ਹਾਂ ਵਾਲੇ ਮਾਮਲੇ 'ਚ, ਤਸਕਰੀ ਵਾਲੇ ਮਾਮਲੇ 'ਚ, ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਇਹਨਾਂ ਕੋਲ ਨਿਤ ਨਵਾਂ ਬਹਾਨਾ ਹੁੰਦਾ, ਪਰ ਇਹ ਰੋਕਣ 'ਚ ਫੇਲ ਹੁੰਦੇ ਜਾ ਰਹੇ। ਜੀ ਜੀ। ਤੇ ਅਗਲੇ ਮਸਲੇ ਵੱਲ ਵਧੀਏ ਤੇ ਉਹ ਵੀ ਸ਼ਾਇਦ ਕਾਨੂੰਨ ਦੇ ਕਟਹਿਰੇ 'ਚ ਜਾ ਖੜੂਗਾ, ਉਹ ਵੀ ਮਾਮਲਾ ਆਪਣੇ ਸ਼ਰਮਾ ਜੀ। ਪੰਜਾਬ ਸਰਕਾਰ ਦੀ ਕਹਿੰਦੇ ਸ਼ਿਕਾਇਤ ਕਰਤੀ, ਨਵਜੋਤ ਸਿੱਧੂ ਨੇ ਕਰ ਵੀ NGT ਨੂੰ ਦਿੱਤੀ ਹੈ, ਔਰ ਕੀਤੀ ਵੀ ਮਾਈਨਿੰਗ ਦੀ ਹੈ ਜੀ। ਅੱਛਾ, ਠੀਕ ਹੈ ਜੀ। ਉਹ ਮਾਈਨਿੰਗ ਜਿਹੜੀ ਕਹਿੰਦੇ ਸੀ ਸਾਡੇ ਆਉਂਦੇ ਹੀ ਖਜ਼ਾਨਾ ਭਰੂਗੀ ਤੇ ਸਾਡੇ ਆਉਂਦੇ ਹੀ ਗੈਰ ਕਾਨੂੰਨੀ ਮਾਈਨਿੰਗ ਬੰਦ ਹੋ ਜੂਗੀ। ਪ੍ਰਵੀਨ ਜੀ, NGT ਦੇ ਕੋਲ ਨਵਜੋਤ ਸਿੰਘ ਸਿੱਧੂ ਜੀ ਪੰਜਾਬ ਦੀ ਮਾਈਨਿੰਗ ਦਾ, ਪੰਜਾਬ ਦੀਆਂ ਨਦੀਆਂ ਦਾ, ਪੰਜਾਬ ਦੀਆਂ ਖੱਡਾਂ ਦਾ, ਰੇਤ ਦਾ, ਕ੍ਰੈਸ਼ਰਾਂ ਦਾ, ਮਸ਼ੀਨਰੀ ਦਾ, ਉਹ ਸਾਰਾ ਹਵਾਲਾ ਲੈ ਕੇ ਪਹੁੰਚੇ। ਉਹ ਕਹਿੰਦੇ ਜੀ ਉਸੇ ਤਰ੍ਹਾਂ ਮਾਈਨਿੰਗ ਹੋ ਰਹੀ ਆ, ਉਸੇ ਤਰ੍ਹਾਂ ਕ੍ਰੈਸ਼ਰ ਕੰਮ ਕਰ ਰਹੇ ਨੇ, ਉਸੇ ਤਰ੍ਹਾਂ ਮਸ਼ੀਨੀ ਰੇਤਾ ਬਜਰੀ ਸਾਰਾ ਕੁਝ ਕੱਢ ਕੇ ਨਦੀਆਂ ਸਾਡੀਆਂ ਖਾਲੀ ਕਰ ਰਹੀ ਹੈ। ਉਹਦੇ ਜਿਹੜੇ ਪੁਲ ਨੇ ਉਹਨਾਂ ਦੇ ਥੱਲਿਓਂ ਪਿੱਲਰ ਰੋਡੇ ਕਰ ਰਹੀ ਹੈ। ਇਹ ਵੱਡਾ ਪੰਜਾਬ ਦੇ ਨਾਲ ਧੱਕਾ। ਕਹਿੰਦੇ ਜੀ ਉਸ ਜਿਹੜੇ ਇਲਾਕੇ ਚੋਂ ਨਦੀਆਂ ਲੰਘਦੀਆਂ ਨੇ ਤੇ ਉੱਥੇ ਤਾਂ ਹੜ੍ਹ ਆਉਣ ਦਾ ਖਤਰਾ ਖੜਾ। ਅੱਛਾ, ਬਿਲਕੁਲ ਜੀ। ਜਦੋਂ ਤੁਸੀਂ ਰੇਤਾ ਹੀ ਨਹੀਂ ਛੱਡਣਾ, ਉੱਥੋਂ ਕਿਨਾਰੇ ਹੀ ਨਹੀਂ ਛੱਡਣੇ, ਤਾਂ ਫਿਰ ਪਾਣੀ ਕਿਤੇ ਤਾਂ ਜਾਊਗਾ। ਦਰਖਤ ਤੁਸੀਂ ਨਹੀਂ ਛੱਡੇ। ਸੋ ਇਸ ਲਈ ਕਹਿੰਦੇ ਜੀ ਕਿ ਇਹ ਵਰਤਾਰੇ ਦੇ ਖਿਲਾਫ ਮੈਂ ਇੱਕ ਪੂਰੀ ਰਿਪੋਰਟ ਤਿਆਰ ਕਰਕੇ NGT ਨੂੰ ਸੌਂਪੀ ਹੈ, ਔਰ ਬਕਾਇਦਾ ਅਦਾਲਤੀ ਹਵਾਲਾ ਹੈ ਸ਼ਾਇਦ ਉਹਦੇ ਵਿੱਚ, ਮੈਨੂੰ ਜੋ ਜਾਣਕਾਰੀ ਮਿਲੀ ਹੈ।
ਪਿਛਲੇ ਦਿਨੀ ਤੁਹਾਡੇ ਧਿਆਨ ਚ ਆਉਣਾ ਕਿ ਰੋਪੜ ਦੀ ਮਾਈਨਿੰਗ ਨੂੰ ਲੈ ਕੇ ਅਦਾਲਤ ਨੇ ਖਾਸੀਆਂ ਪੁਲਿਸ ਅਧਿਕਾਰੀਆਂ ਤੱਕ ਨੂੰ, ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਨੂੰ ਕਟਹਿਰੇ 'ਚ ਖੜਾ ਕੀਤਾ ਸੀ। ਜੀ ਜੀ ਤੇ ਉਹਦਾ ਵੀ ਇਹਦੇ ਵਿੱਚ ਹਵਾਲਾ, ਰੋਪੜ ਦੇ ਹਵਾਲੇ ਨਾਲ ਵੀ ਇਹ ਖਬਰ ਹੈ ਕਿ ਹਾਂ ਭਾਈ ਰੋਪੜ ਜ਼ਿਲ੍ਹੇ ਦੇ ਵਿੱਚ ਰੋਪੜ ਸਾਡੇ ਸਿੱਖਿਆ ਮੰਤਰੀ ਸਾਹਿਬ ਦਾ ਹਲਕਾ ਹੁੰਦਾ, ਜਿਹੜਾ ਕਿਸੇ ਸਮੇਂ ਆਪ ਵੀ ਮਾਈਨਿੰਗ ਮੰਤਰੀ ਰਹੇ ਨੇ। ਸੋ ਉਹ ਸਾਰੀ ਬੈਲਟ ਉਹਨਾਂ ਦੇ ਖੇਤਰ ਚ ਆਉਂਦੀ ਆ, ਨੰਗਲ, ਅਨੰਦਪੁਰ ਸਾਹਿਬ, ਰੋਪੜ, ਇਹ ਇੱਧਰ ਨੂੰ ਹੈ ਨਾ ਜੀ। ਪਰ ਸਵਾਲ ਨਵਜੋਤ ਸਿੱਧੂ ਨੇ ਇੱਕ ਜਿਹੜਾ ਖੜਾ ਕੀਤਾ, ਉਹਦੇ ਲਈ ਉਹਨਾਂ ਦੇ ਸਮੇਂ ਵਾਲੀ ਸਰਕਾਰ ਵੀ ਵਿੱਚ ਕਟਹਿਰੇ ਚ ਆਉਂਦੀ ਆ ਨਾਲ। ਠੀਕ ਹੈ। ਉਹ ਕਹਿੰਦੇ ਮਾਈਨਿੰਗ ਰੁਕ ਨਹੀਂ ਰਹੀ। ਇਹਦਾ ਮਤਲਬ ਮਾਈਨਿੰਗ ਪਹਿਲਾਂ ਵੀ ਹੁੰਦੀ ਸੀ ਜੀ। ਪ੍ਰਵੀਨ ਜੀ, ਆਪਣੇ ਨਾ ਇੱਕ ਆਮ ਤੌਰ ਤੇ ਜੇ ਕਿਸੇ ਘਰ ਚ ਚੋਰੀ ਹੋ ਜਵੇ, ਹਾਂਜੀ, ਤਾਂ ਆਪਣੇ ਕਹਿੰਦੇ ਆ ਕਿ ਫਲਾਣਿਆਂ ਦੇ ਘਰੇ ਚੋਰੀ ਹੋ ਗਈ, ਲੈ ਵੀ ਗਹਿਣਾ ਟਕਾ ਪੈਸਾ ਲੈ ਗਏ, ਹੈ ਨਾ। ਬਿਲਕੁਲ। ਫਿਰ ਕਈ ਵਾਰ ਹੁੰਦਾ ਕਿ ਲੈ ਭਾਈ ਫਲਾਣੇ ਦੇ ਘਰੇ ਤੀਜੀ ਵਾਰ ਚੋਰੀ ਹੋ ਗਈ, ਉਹਨਾਂ ਦੇ ਘਰੇ ਵਾਰ-ਵਾਰ ਚੋਰੀ ਹੋ ਰਹੀ ਹੈ। ਹੁਣ ਜਦੋਂ ਇਹ ਵਰਤਾਰਾ ਹੁੰਦਾ ਤਾਂ ਪਹਿਲੀ ਵਾਰ ਜਦੋਂ ਚੋਰ ਆਉਂਦੇ ਨੇ ਤਾਂ ਉਹ ਸਿੱਧੇ ਲੋਕਰ ਨੂੰ, ਅਲਮਾਰੀਆਂ ਨੂੰ, ਗਹਿਣੇ ਟਕੇ ਨੂੰ, ਪੈਸੇ ਧੇਲੇ ਨੂੰ, ਇਹੋ ਜਿਹੀਆਂ ਚੀਜ਼ਾਂ ਨੂੰ ਹੱਥ ਪਾਉਂਦੇ ਨੇ। ਫਿਰ ਜਦੋਂ ਉਸੇ ਘਰ 'ਚ ਦੂਜੀ ਵਾਰ ਚੋਰੀ ਹੋਊਗੀ ਤਾਂ ਫਿਰ ਕਹਿੰਦੇ ਜੀ ਅਗਲੇ ਦਾ ਟੈਲੀਵਿਜ਼ਨ ਲੈ ਗਏ ਜੀ, ਭਾਂਡੇ ਲੈ ਗਏ ਜੀ, ਹੋਰ ਕੱਪੜੇ ਲੀੜੇ ਸਮਾਨ ਲੈ ਗਏ ਜੀ। ਫਿਰ ਜੇ ਤੀਜੀ ਵਾਰ ਉਸੇ ਘਰ 'ਚ ਚੋਰੀ ਹੋ ਜਾਵੇ, ਫਿਰ ਆਪਣੇ ਆਪ ਕਹਿੰਦੇ ਆ ਭਾਈ ਹੁੰਜਾ ਫੇਰਤਾ, ਭਾਈ ਪੂੰਝ ਕੇ ਹੀ ਲੈ ਗਏ ਸਾਰਾ ਕੁਝ। ਬਿਲਕੁਲ ਇਦਾਂ ਹੀ। ਤੇ ਹੁਣ ਅਕਾਲੀਆਂ ਨੇ ਗਹਿਣੇ ਟਕੇ ਚੋਰੀ ਕੀਤੇ, ਕਾਂਗਰਸੀਆਂ ਨੇ ਭਾਂਡੇ ਟਿੱਕੇ ਚੋਰੀ ਕਰ ਲਏ, ਤੇ ਹੁਣ ਵਾਲੇ ਫਿਰ ਹੁੰਜਣ ਤੇ ਆ ਗਏ। ਚੋਰੀ ਤਾਂ ਰੁਕੀ ਹੋਣੀ ਜੀ। ਨਦੀਆਂ ਚੋਂ ਖਦਾਈ ਦੀ, ਗੈਰ ਕਾਨੂੰਨੀ ਮਾਈਨਿੰਗ ਦੀ, ਕੋਈ ਰਸੋਈਏ ਦੇ ਨਾਂ ਤੇ ਖੱਡਾ ਲਈ ਜਾਂਦਾ ਸੀ ਇੱਥੇ, ਹੈ ਨਾ। ਸੋ ਇਸ ਲਈ ਵਰਤਾਰਾ ਤਾਂ ਰੁਕਿਆ ਹੀ ਨਹੀਂ ਪੰਜਾਬ 'ਚ। ਜਿਹੜੇ ਦਮ ਭਰ ਕੇ ਆਏ ਸੀ ਕਿ ਅਸੀਂ ਤਾਂ ਮਾਈਨਿੰਗ ਚੋਂ ਖਜ਼ਾਨਾ ਭਰਾਂਗੇ, ਕਦੇ ਜੀ ਆ ਡੀਪੂ ਖੋਲਤੇ ਰੇਤੇ ਦੇ, ਕਦੇ ਜੀ ਹੁਣ ਰੇਤਾ ਮੁਫਤ ਹੈ ਜੀ, ਤੁਸੀਂ ਸਿਰਫ ਚੁਕਾਈ ਦੇ ਪੈਸੇ ਦੇਣੇ ਆ ਜੀ। ਉਹਦੇ ਬਾਵਜੂਦ ਪੰਜਾਬ ਨੂੰ ਪੁੱਛ ਕੇ ਤਾਂ ਦੇਖੋ, ਕੋਈ ਚੱਕਣ ਦਿੰਦਾ? ਬਿਲਕੁਲ ਸਹੀ ਹੈ। ਕੋਈ ਟਰੈਲੀ ਭਰਨ ਦਿੰਦਾ? ਕਿੰਨੇ ਰੁਪਏ ਫੁੱਟ ਮਿਲ ਰਿਹਾ ਰੇਤਾ, ਪੁੱਛ ਕੇ ਤਾਂ ਦੇਖੋ। ਇਹ ਤਜਵੀਜ਼ਾਂ ਸਰਕਾਰ ਕੋਲ ਮਾਹਿਰਾਂ ਨੇ ਬਣਾ ਕੇ ਭੇਜੀਆਂ ਜੀ ਕਿ ਤੁਸੀਂ ਰੇਤ ਮਾਈਨਿੰਗ ਜੇ ਰੋਕਣੀ ਆ ਤਾਂ ਕੰਸਟਰਕਸ਼ਨ ਦੇ ਹਵਾਲੇ ਨਾਲ ਚਾਰਜ ਲਾਓ। ਫਾਰਮੂਲਾ ਕਿ ਜਦੋਂ ਬੰਦਾ ਨਕਸ਼ਾ ਪਾਸ ਕਰਾਉਣ ਆਵੇ, ਨਕਸ਼ੇ ਦੇ ਹਿਸਾਬ ਨਾਲ ਤੈਅ ਹੋਵੇ ਕਿ ਇੰਨਾ ਰੇਤਾ ਲੱਗਣਾ, ਭਾਈ ਇੰਨੇ ਪੈਸੇ ਜਮ੍ਹਾਂ ਕਰਾ, ਤੈਨੂੰ ਰੇਤਾ ਪਹੁੰਚ ਜੂ। ਮਾਈਨਿੰਗ ਤਾਂ ਰੁਕੂਗੀ। ਤੁਸੀਂ ਤੈਅ ਕਰੋ ਕਿ ਭਾਈ ਹਾਂ 4 ਮਰਲੇ ਵਾਲੇ ਮਕਾਨ ਤੱਕ ਦੇ ਲਈ ਕੋਈ ਪੈਸਾ ਨਹੀਂ, ਬਾਕੀਆਂ ਦੇ ਉੱਤੇ ਜਿੰਨਾ ਵੀ ਵਪਾਰੀ ਉਦਯੋਗਿਕ ਇਮਾਰਤਾਂ ਬਣਨੀਆਂ ਨੇ ਉਹਦਾ ਨਕਸ਼ੇ ਦੇ ਹਿਸਾਬ ਨਾਲ ਇੰਨਾ ਰੇਤਾ ਲੱਗਣਾ, ਇੰਨੇ ਰੇਤੇ ਦੀ ਆਹ ਅਦਾਇਗੀ ਬਣਦੀ ਆ। ਉੱਥੇ ਨਕਸ਼ਾ ਨਵੀਸ ਤੋਂ ਬਾਅਦ ਜਦੋਂ ਨਕਸ਼ਾ ਪਾਸ ਕਰਾਉਣ ਤੁਸੀਂ ਸੰਬੰਧਿਤ ਨਗਰ ਨਿਗਮ, ਨਗਰ ਕੌਂਸਲ ਅਧਿਕਾਰੀ ਕੋਲ ਜਾਓ, ਉੱਥੇ ਹੀ ਪੈਸੇ ਜਮ੍ਹਾਂ ਹੋਣ, ਸਾਰਾ ਸਿਸਟਮ ਤੁਹਾਨੂੰ ਪਤਾ ਲੱਗੂਗਾ ਕਿੰਨੇ ਰੇਤੇ ਦੀ ਖਪਤ ਆ, ਕਿੱਥੇ ਜਾਂਦਾ ਰੇਤਾ ਜੀ। ਇਹ ਤਜਵੀਜ਼ਾਂ, ਇਹ ਇੱਕ ਤਜਵੀਜ਼ ਹੈ, ਇਹ ਜਿਹੀਆਂ ਕਿੰਨੀਆਂ ਤਜਵੀਜ਼ਾਂ ਗਈਆਂ ਨੇ, ਉਹਨਾਂ ਚੋਂ ਕਿਸੇ ਤੇ ਤਾਂ ਕੰਮ ਕਰ ਸਕਦੇ ਸੀ ਨਾ। ਜਾਂ ਤਾਂ ਹਵਾਲੇ ਦਿੰਦੇ ਸੀ ਕਿ ਉਹ ਸੂਬੇ 'ਚ ਕਮਾਈ ਇੰਨੀ ਆਉਂਦੀ ਹੈ, ਇਸ ਸੂਬੇ 'ਚ ਇੰਨੀ ਆਉਂਦੀ ਆ। ਸੋ ਇਹ ਨਵਜੋਤ ਸਿੱਧੂ ਵੀ ਦਿੰਦੇ ਰਹੇ ਨੇ ਹਵਾਲਾ। ਹਾਂਜੀ, ਬਿਲਕੁਲ। ਇਹ ਤੇਲੰਗਾਨਾ ਦਾ ਮਾਡਲ ਦਿੰਦੇ ਰਹੇ ਆ। ਫਿਰ ਤੇ ਹੁਣ ਉਹ ਮਾਡਲ ਕੀ ਪੰਜਾਬ ਸਰਕਾਰ ਨੂੰ ਦਿਖਦਾ ਨਹੀਂ? ਫਿਰ ਮਾਡਲ ਝੂਠੇ ਸੀ, ਉਹੀ ਹਵਾਰੇ ਵੋਟਾਂ ਲੈਣ ਲਈ। ਜੀ। ਹੁਣ ਐਨਜੀਟੀ ਨੇ ਇਸ ਮਸਲੇ ਦਾ ਨੋਟਿਸ ਲਿਆ ਪ੍ਰਵੀਨ ਜੀ, ਔਰ ਮੈਨੂੰ ਪਤਾ ਲੱਗ ਰਿਹਾ ਕਿ ਸੋਮਵਾਰ ਨੂੰ ਇਸ ਮਸਲੇ ਤੇ ਸੁਣਵਾਈ ਹੋਣੀ ਹੈ। ਤੇ ਸੁਣਵਾਈ ਹੋਣ ਦੇ ਉੱਤੇ ਫਿਰ ਪੰਜਾਬ ਸਰਕਾਰ ਇੱਥੇ ਵੀ ਕਟਹਿਰੇ 'ਚ ਖੜੀ ਨਜ਼ਰ ਆਉਣੀ ਹੈ। ਇੱਕ ਥਾਂ ਹੋਰ ਤੁਸੀਂ ਕਹਿੰਦੇ ਨਾ, ਜਿਹੜੀ ਆਪਾਂ ਕਹਿੰਦੇ ਝਾੜਾ ਖਾਣ ਦੀ ਆਦਤ, ਉਹ ਝਾੜਾ ਇੱਥੇ ਵੀ ਪੈਣੀਆਂ। ਪਰ ਕੀ ਇਹ ਉਸ ਤਰ੍ਹਾਂ ਦੀ ਜਿੱਦੀ ਹੋ ਗਏ ਨੇ ਕਿ ਕੋਈ ਗੱਲ ਨਹੀਂ, 2 ਪਈਆਂ ਬਿਸਤਰ ਗਈਆਂ, ਆਪਾਂ ਕੀ ਲੈਣਾ, ਕਿ ਕੋਈ ਚੱਕਰ ਨਹੀਂ, ਹੈ ਨਾ। ਕਿਉਂਕਿ ਉਸ ਤਰੀਕੇ ਨਾਲ ਕਿ ਚੱਲੀ ਜਾਣ ਤੋਂ ਆਪਣਾ ਕੰਮ ਤਾਂ ਠੀਕ ਚੱਲਦਾ ਜੀ। ਬਿਲਕੁਲ। ਇਹ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਪੰਜਾਬ ਦੇ ਹਵਾਲੇ ਨਾਲ ਸਰਕਾਰ ਦੀ ਕੋਈ ਇੱਛਾ ਸ਼ਕਤੀ ਕਿਤੇ ਵੀ ਨਜ਼ਰ ਨਹੀਂ ਆਉਂਦੀ। ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਕਈ ਮਾਮਲਿਆਂ ਤੇ ਅਕਾਲੀ ਲੀਡਰ ਕਹਿੰਦੇ ਕਿ ਥੋੜਾ ਜਿਹਾ ਹਿਸਾਬ ਨਾਲ ਜਾਂ ਥੋੜਾ ਜਿਹਾ ਮੂੰਹ ਬੋਚ ਕੇ ਜੇ ਬੋਲਦੇ ਰਹੇ ਕਿ ਪਤਾ ਨਹੀਂ ਕੱਲ ਨੂੰ ਕਿਤੇ ਭਾਜਪਾ ਦੇ ਨਾਲ ਗੱਠਜੋੜੀ ਨਾ ਕਰਨਾ ਪੈ ਜਾਵੇ। ਪਰ ਹੁਣ ਖਬਰ ਇਹ ਆ ਰਹੀ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਦਾ ਤਾਂ ਪਤਾ ਨਹੀਂ, ਪਰ ਬਸਪਾ ਨੇ ਜ਼ਰੂਰ ਧਮਕੀ ਦੇ ਦਿੱਤੀ ਹੈ ਅਕਾਲੀ ਦਲ ਨਾਲ ਤੋੜ ਵਿਛੋੜੇ ਦੀ। ਇਹ ਅਕਾਲੀ ਦਲ ਦੇ ਲਈ ਇੱਕ ਝਟਕੇ ਵਰਗੀ ਖਬਰ ਹੈ ਜੀ ਕਿ ਭਾਜਪਾ ਪਤਾ ਨਹੀਂ ਨਾਲ ਆਊਗੀ ਜਾਂ ਨਹੀਂ ਆਊਗੀ। ਜਿਹੜਾ ਮੌਜੂਦਾ ਸਾਥੀ ਹੈ ਉਹ ਵੀ ਅਸਲ 'ਚ ਇਸ ਰਿਸ਼ਤੇ 'ਚ ਬੇਭਰੋਸਗੀ ਤਾਂ ਪਹਿਲਾਂ ਹੀ ਅਕਾਲੀ ਦਲ ਨੇ ਪੈਦਾ ਕੀਤੀ ਹੋਈ ਹੈ। ਜਦੋਂ ਭਾਰਤੀ ਜਨਤਾ ਪਾਰਟੀ ਨਾਲ ਪਹਿਲੀ ਵਾਰ ਗੱਠਜੋੜ ਹੋਇਆ ਸੀ, ਉਹ ਤੋਂ ਪਹਿਲਾਂ ਇਹ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ 'ਚ ਸੀਗੇ, ਤੇ ਉਸ ਗੱਠਜੋੜ ਦੇ ਵਿੱਚ ਇਹਨਾਂ ਨੇ ਮੈਂਬਰ ਪਾਰਲੀਮੈਂਟ ਜਿੱਤੀਆਂ ਵੀ ਸੀ ਜੀ। ਤੇ ਉਹਨੂੰ ਛੱਡ ਕੇ ਗੱਠਜੋੜ ਨੂੰ ਇਹ ਭਾਜਪਾ ਨਾਲ ਚਲੇ ਗਏ।
ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਕੋਈ ਊਚ ਨੀਚ ਤੋਂ। ਤੇ ਹੁਣ ਫਿਰ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈਗਾ, ਤੇ ਪਰ ਗੱਠਜੋੜ ਹੁੰਦਿਆਂ ਬਹੁਜਨ ਸਮਾਜ ਪਾਰਟੀ ਦੇ ਲੀਡਰ ਕਹਿੰਦੇ ਪਿਛਲੇ 1 ਸਾਲ ਤੋਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਗੱਠਜੋੜ ਚ, ਕਦੇ ਅਕਾਲੀ ਦਲ ਨੇ ਕੋਈ ਸਾਂਝਾ ਨਾਂ ਲਿਆ ਹੋਵੇ, ਕਦੇ ਕਿਤੇ ਕੋਈ ਸਾਂਝਾ ਸਮਾਗਮ ਕੀਤਾ ਹੋਵੇ, ਕਹਿੰਦੇ ਸਾਡੇ ਨਾਲ ਕੋਈ ਬੈਠ ਕੇ ਦੱਸ ਦਿਓ ਕੀਤੀ ਹੋਵੇ ਜੀ। ਜਿਹੜੀਆਂ ਪਾਰਟੀਆਂ ਦੇ ਜੇ ਸਮਝੌਤੇ ਵੀ ਨਹੀਂ ਗੱਠਜੋੜ ਨਹੀਂ, ਉਹ ਨਿੱਤ ਦਿਨ ਬੈਠੀ ਜਾਂਦੇ, ਸੀਟਾਂ ਵੰਡ ਲਓ, ਕਰ ਲਓ। ਇੰਡੀਆ ਗੱਠਜੋੜ ਤੇ ਕਾਂਗਰਸ ਤੇ ਆਪ ਦੇ ਹਵਾਲੇ ਜੇਕਰ ਗੱਲ ਕਰੀਏ, ਨਿੱਤ ਦਿਨ ਚੱਲਦਾ ਜੀ, ਅੱਜ ਫੇਰ ਬੈਠਕ ਹੋ ਗਈ, ਕੱਲ ਨੂੰ ਫੇਰ ਹੈ ਜੀ, ਪਰਸੋਂ ਨੂੰ ਫੇਰ ਹੈ। ਸਾਡਾ ਗੱਠਜੋੜ ਹੋਈ ਹੈ, ਸਾਡਾ ਸਮਝੌਤਾ ਹੋਇਆ, ਬਸ ਸਾਡੇ ਨਾਲ ਕਦੇ ਮੀਟਿੰਗ ਨਹੀਂ। ਇਸ ਹਵਾਲੇ ਨਾਲ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਨੇ ਜੀ, ਤੇ ਇਹ ਬਹੁਜਨ ਸਮਾਜ ਪਾਰਟੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਨੇ ਮੱਖਣ ਸਿੰਘ ਗੜੀ, ਡਾਕਟਰ ਮੱਖਣ ਸਿੰਘ। ਉਹਨਾਂ ਦੋਨਾਂ ਦਾ ਇਹ ਕਹਿਣਾ ਕਿ ਪਿਛਲੇ 1 ਸਾਲ ਲਗਭਗ 6 ਮਹੀਨਿਆਂ ਤੋਂ ਤਾਂ ਦੋਏ ਪਾਰਟੀਆਂ ਆਪਸ ਜਮਾ ਰਾਬਤੇ ਚ ਨਹੀਂ। ਅਕਾਲੀ ਦਲ ਨੇ ਬੜਾ ਦਲ ਪੰਜਾਬ ਛੋਣ ਦੇ ਨਾਤੇ ਕਦੇ ਵੀ ਸਾਨੂੰ ਕਿਤੇ ਪਹਿਲ ਕਦਮੀ ਵਾਲੀ ਥਾਂ ਹੀ ਨਹੀਂ ਦਿੱਤੀ, ਕਦੇ ਸਾਡੇ ਨਾਲ ਉਸ ਤਰ੍ਹਾਂ ਰਾਬਤਾ ਨਹੀਂ ਕੀਤਾ। ਫਿਰ ਕਿਹੜਾ ਗੱਠਜੋੜ ਕਹਿੰਦੇ, ਇਹਦਾ ਤਾਂ ਗੱਠਜੋੜ ਖਤਮ ਹੈ ਸਾਡਾ ਤਾਂ ਜੀ। ਉਹਨਾਂ ਨੇ ਜਨਤਕ ਤੌਰ ਤੇ ਆਪਣੀ ਰੈਲੀ ਚ, ਆਪਣੇ ਸਮਾਗਮ ਚ ਇਹ ਗੱਲਾਂ ਕਈਆਂ ਦੋਵਾਂ ਲੀਡਰਾਂ ਨੇ, ਸਕੱਤਰ ਨੇ ਵੀ ਤੇ ਪੰਜਾਬ ਇਕਾਈ ਦੇ ਪ੍ਰਧਾਨ ਵੀ, ਕਿ 13 ਦੀ ਤਿਆਰੀ ਕਰੋ, ਬਹੁਜਨ ਸਮਾਜ ਪਾਰਟੀ 13 ਸੀਟਾਂ ਤੇ ਲੜੂਗੀ। ਅੱਛਾ। ਤੇ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਹਰਸਿਮਰਤ ਕੌਰ ਬੀਬੀ ਜੀ ਸਫਾਈਆਂ ਦੇ ਰਹੇ ਨੇ, ਉਹ ਮਹਿਲਾ ਵਾਲਾ ਜਿਹੜਾ ਸੰਮੇਲਨ ਸੀ ਇਹਨਾਂ ਦਾ, ਹੈਨਾ, ਤੇ ਉੱਥੇ ਉਹ ਬੀਬੀ ਜੀ ਕਹੀ ਜਾਂਦੇ ਨੇ ਕਿ ਨਹੀਂ ਇੱਕਾ ਦੁੱਕਾ ਲੀਡਰ ਨੂੰ ਜੇਕਰ ਕਿਸੇ ਨੂੰ ਕੋਈ ਨਾਰਾਜ਼ਗੀ ਹੋਊਗੀ ਉਹ ਬੈਠ ਕੇ ਹੱਲ ਕਰ ਲਵੇ, ਹੈਨਾ, ਇਹੋ ਜਿਹਾ ਕੋਈ ਮਸਲਾ ਨਹੀਂ, ਸਾਡਾ ਤਾਂ ਪੱਕਾ ਰਿਸ਼ਤਾ ਜੁੜਿਆ ਹੋਇਆ ਬਹੁਜਨ ਸਮਾਜ ਪਾਰਟੀ ਨਾਲ, ਅੱਜ ਤਾਂ ਬਸਪਾ ਨਾਲ ਪੂਰੀ ਤਰ੍ਹਾਂ ਗੱਠਜੋੜ ਚ। ਹਾਂ, ਚਾਹੇ ਗੜੀ ਹੋਣ ਤੇ ਚਾਹੇ ਡਾਕਟਰ ਮੱਖਣ ਸਿੰਘ ਹੋਣੀ, ਹੋਰ ਉਹਨਾਂ ਨੇ ਜੇ ਟਿੱਪਣੀ ਕੀਤੀ ਆ ਤਾਂ ਉਹਨਾਂ ਨੇ ਆਪਣੇ ਸੂਬਈ ਹਾਈ ਕਮਾਂਡ ਨੂੰ ਧਿਆਨ ਚ ਲਿਆ ਕੇ ਕੀਤੀ ਹੋਣੀ। ਬਿਲਕੁਲ। ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜੇ ਨਵੀਂ ਚਾਰਜ ਭਾਗ ਸਾਂਭਣ ਵਾਲੀ ਧਿਰ ਆ ਉਹ ਜਾਂ ਮਾਇਆਵਤੀ ਨੂੰ ਪਤਾ ਹੀ ਨਾ ਹੋਵੇ। ਪਰ ਇੱਥੇ ਵੀ ਇਹ ਸਿਸਟਮ ਉਹੀ ਆ ਕਿ ਚਾਹੇ ਥੱਲੇ ਵਾਲੇ ਲੀਡਰ ਕੁਛ ਕਰੀ ਜਾਣ, ਅਕਾਲੀ ਦਲ ਚ ਫੈਸਲਾ ਉਹੀ ਹੋਣਾ ਜੋ ਸੁਖਵੀਰ ਦਾ ਹੁਕਮ ਹੋਣਾ, ਚਾਹੇ ਉਹ ਸਹੀ ਹੋਵੇ ਜਾਂ ਗਲਤ ਹੋਵੇ। ਇੱਥੇ ਵੀ ਚਾਹੇ ਆ ਵਿਚਾਰੇ ਸਾਰੇ ਬਸਪਾ ਦੇ ਬਹੁਜਨ ਸਮਾਜ ਪਾਰਟੀ ਦੇ ਥੱਲੇ ਵਾਲਾ ਲੀਡਰ ਜੋ ਮਰਜ਼ੀ ਫੈਸਲਾ ਕਹਿੰਦੇ, ਉੱਪਰੋਂ ਝੰਡੀ ਹਿੱਲੀ, ਮਾਇਆਵਤੀ ਨੇ ਕਿਹਾ ਨਹੀਂ ਫਿਰ ਗੱਠਜੋੜ ਕਰੋ ਤਾਂ ਵੀ, ਜੇ ਉਹਨੇ ਕਿਹਾ ਨਹੀਂ ਗੱਠਜੋੜ ਕਰਨਾ ਤਾਂ ਵੀ, ਜੋ ਉਹਨੇ ਕਹਿਣਾ ਉਹ ਮੰਨਣਾ ਪੈਣਾ ਇਹਨਾਂ ਨੂੰ। ਪਰ ਫਿਲਹਾਲ ਇਹ ਬੋਲ ਉੱਥੋਂ ਆਏ ਇਸ਼ਾਰੇ ਚੋਂ ਹੀ ਲੱਗਦੇ ਨੇ ਜੀ ਕਿ ਬਹੁਜਨ ਸਮਾਜ ਪਾਰਟੀ ਇਸ ਮੌਕੇ ਅਕਾਲੀ ਦਲ ਤੋਂ ਅੱਡ ਹੋ ਕੇ ਕੱਲਿਆਂ ਲੜਨ ਦੀ ਤਿਆਰੀ ਕਰ ਰਹੀ ਹੈ। ਔਰ ਕੱਲਿਆਂ ਲੜ ਕੇ ਕੀ ਭਾਜਪਾ ਲਈ ਕੋਈ ਨਫਾ ਨੁਕਸਾਨ ਦਾ ਹਿਸਾਬ ਤਾਂ ਨਹੀਂ ਦੇਖਿਆ ਜਾ ਰਿਹਾ। ਇਹ ਵੀ ਇੱਕ ਪਹਿਲੂ ਹੈਗਾ ਜੀ। ਦੂਸਰੇ ਪਾਸੇ ਇਹਦੇ ਵਿੱਚ ਅਹਿਮ ਪਹਿਲੂ ਇਹ ਵੀ ਹੈਗਾ ਕਿ ਬਕਾਇਦਾ ਤੌਰ ਤੇ ਜਸਵੀਰ ਸਿੰਘ ਗੜੀ ਨੇ ਇਹ ਵੀ ਕਿਹਾ ਕਿ ਇੰਡੀਆ ਗੱਠਜੋੜ, ਹਾਂਜੀ ਗੱਠਜੋੜ, ਇਹ ਦੋਵੇਂ ਗੱਠਜੋੜ ਬਹੁਜਨ ਸਮਾਜ ਭਾਈਚਾਰੇ ਲਈ ਕਹਿੰਦੇ ਠੀਕ ਨਹੀਂ ਹੈਗੇ ਜੀ, ਇਸ ਲਈ ਅਸੀਂ ਕੱਲਿਆਂ ਲੜਨ ਦੇ ਲਈ ਵੀ ਤਿਆਰ ਆ ਜੀ। ਹੁਣ ਇਹ ਸਾਰੇ ਪਹਿਲੂ ਅਕਾਲੀ ਦਲ ਲਈ ਅਜੇ ਫਿਲਹਾਲ ਅੱਜ ਦੀ ਸ਼ੁਭ ਸੰਕੇਤ ਨਹੀਂ ਹੈਗਾ ਕਿ ਭਾਜਪਾ ਨਾਲ ਅਜੇ ਜੱਫੀ ਪਈ ਨਹੀਂ, ਤੇ ਜਿਹੜਾ ਮੌਜੂਦਾ ਸਾਥੀ ਸੀ ਉਹ ਵੀ ਛੱਡਣ ਦੀਆਂ ਧਮਕੀਆਂ ਦੇ ਰਿਹਾ, ਛੱਡਣ ਦੇ ਰਾਹ ਪੈ ਰਿਹਾ। ਸੋ ਇਸ ਲਈ ਹੁਣ ਅਕਾਲੀ ਦਲ ਮਨਾਉਣ ਜਾਣਗੇ, ਸਮਝਾਉਣ ਜਾਣਗੇ, ਜਾਂ ਅਜੇ ਫਿਰ ਭਾਜਪਾ ਕਨੀ ਉਡੀਕੀ ਜਾਣਗੇ ਕਿ ਪਹਿਲਾਂ ਉੱਧਰਲਾ ਪਤਾ ਲੱਗ ਜਾਵੇ ਫਿਰ ਇੱਧਰ ਦੇਖਾਂਗੇ ਜੀ। ਸ਼ਰਮਾ ਜੀ, ਕਈ ਟਿੱਪਣੀਆਂ ਕੀਤੀਆਂ ਜਾਂਦੀਆਂ ਤੇ ਕਈ ਫਿਰ ਕਰਵਾਈਆਂ ਵੀ ਜਾਂਦੀਆਂ, ਕਈ ਸਟੇਟਮੈਂਟਾਂ ਦਵਾਈਆਂ ਵੀ ਜਾਂਦੀਆਂ, ਦਵਾਈਆਂ ਵੀ ਦੇਖਣ ਦੇ ਲਈ ਕਿ ਉਹ ਟੀਕਾ ਲਾ ਕੇ ਦੇਖਦੇ ਆ ਨਾ ਪਹਿਲਾਂ ਕਿ ਕਿੰਨਾ ਕੁ ਦਰਦ ਕਰਦਾ ਜਾਂ ਇਹਦੇ ਨਾਲ ਕਿੰਨਾ ਕੁ ਫਰਕ ਹੈ। ਜਾਂਦਿਆਂ ਦੀ ਗੱਲ ਕਰੀਏ ਅਕਾਲੀ ਦਲ ਦੇ ਬਾਰੇ, ਅਕਾਲੀ ਦਲ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਬੀਬੀਆਂ ਨੂੰ 33% ਟਿਕਟਾਂ ਦੇਵਾਂਗੇ ਜੀ। ਬਿਲਕੁਲ ਜੀ, ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਮੌਕੇ ਜਿਹੜਾ ਬੀਬੀਆਂ ਦਾ ਸੰਮੇਲਨ ਕਰਾਇਆ ਅਕਾਲੀ ਦਲ ਬਾਦਲ, ਸੁਖਵੀਰ ਬਾਦਲ ਵਾਲੇ ਨੇ, ਤੇ ਉੱਥੇ ਸਟੇਜ ਤੋਂ ਸੁਖਵੀਰ ਬਾਦਲ ਨੇ ਖਾਸੇ ਐਲਾਨ ਕੀਤੇ ਨੇ, ਸਰਕਾਰਾਂ ਨੂੰ ਵੀ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ, ਤੇ ਪਰ ਉਹਦੇ ਬਾਵਜੂਦ ਉਹਨਾਂ ਨੇ ਬੀਬੀਆਂ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਸੱਚ ਨਾਲ ਖੜੇ ਹੋ, ਤੁਸੀਂ ਪੰਥ ਨਾਲ ਖੜੇ ਹੋ, ਤੇ ਇਸ ਲਈ ਤੁਹਾਡੇ ਲਈ ਅਸੀਂ 33% ਰਾਖਵਾਂਕਰਨ ਹੁਣੇ ਕਰਨ ਜਾ ਰਹੇ ਹਾਂ। ਜਿਹੜੀਆਂ ਸਾਡੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣਗੀਆਂ, ਭਾਵ ਨਗਰ ਨਿਗਮ, ਨਗਰ ਕੌਂਸਲ, ਪੰਚਾਇਤੀ ਚੋਣਾਂ, ਉਹਨਾਂ ਸਾਰਿਆਂ 'ਚ ਅਸੀਂ 50% ਸੀਟਾਂ ਬੀਬੀਆਂ ਲਈ ਰਾਖਵੀਆਂ ਰੱਖਾਂਗੇ। ਕਹਿੰਦੇ ਠੀਕ ਹੈ, ਬਰਾਬਰੀ। ਤੇ ਜਿਹੜੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਨੇ ਉਹਨਾਂ 'ਚ ਅਸੀਂ 33% ਤੁਹਾਡੇ ਲਈ ਸੀਟਾਂ ਰੱਖਾਂਗੇ। ਮਤਲਬ 4 ਤੋਂ 5 ਸੀਟਾਂ ਇਹਦਾ ਮਤਲਬ ਲੋਕ ਸਭਾ ਦੀਆਂ ਛੱਡਣੀਆਂ ਪੈਣਗੀਆਂ ਅਕਾਲੀ ਦਲ ਨੂੰ ਬੀਬੀਆਂ ਦੇ ਲਈ। ਇਹ ਇੱਕ ਸ਼ੁਭ ਸੰਕੇਤ ਵੀ ਹੈਗਾ, ਤੇ ਇਹ ਅਕਾਲੀ ਦਲ ਦੀ ਮੈਨੂੰ ਲੱਗਦਾ ਕਿ ਮਜਬੂਰੀ ਵੀ ਹੈਗੀ।
ਸੋ ਇਹ ਇਸ ਲਈ ਉਹਨੂੰ ਲੱਗਦਾ ਕਿ ਇਹ ਦਾ ਵੀ ਅਸੀਂ ਪਹਿਲਾਂ ਖੇਡ ਕੇ ਦੇਖ ਲਈਏ, ਕੱਲ ਨੂੰ ਬਾਕੀ ਪਾਰਟੀਆਂ ਨੇ ਵੀ ਇਸੇ ਫਾਰਮੂਲੇ ਤੇ ਆਉਣਾ। ਜੀ ਜੀ। ਸੋ ਇਹ ਇਸ ਲਈ ਉਹਨਾਂ ਦੀ ਇਹ ਪਹਿਲ ਉਹਨਾਂ ਦੀ ਲਾਹੇਵੰਦ ਸਾਬਤ ਹੋਈ, ਜਾਨੀ ਇਹ ਦੇਖਣ ਵਾਲੀ ਗੱਲ ਹੋਊਗੀ। ਉਹ ਤਾਂ ਇਹ ਵੀ ਕਹਿੰਦੇ ਆ ਕਿ ਅਸੀਂ ਨੌਕਰੀਆਂ 'ਚ ਵੀ ਜੇ ਸਰਕਾਰ ਆਉਣ ਤੇ ਸੁਖਬੀਰ ਬਾਦਲ ਜੀ ਕਹਿੰਦੇ ਜਦੋਂ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਅਸੀਂ ਨੌਕਰੀਆਂ 'ਚ ਵੀ ਬੀਬੀਆਂ ਨੂੰ 50% ਬਰਾਬਰ ਥਾਂ ਦੇਵਾਂਗੇ, ਤੈਅ ਕੋਟਾ ਦੇਵਾਂਗੇ 50%। ਜੀ। ਤੇ ਇੱਧਰ ਡਾਕਟਰ ਬਲਜੀਤ ਕੌਰ ਖਾਸੀ ਔਖੀ ਹੋਈ ਫਿਰਦੀ ਹੈ ਇਸ ਰੈਲੀ ਤੋਂ। ਅੱਛਾ। ਕਹਿੰਦੀ ਮੈਨੂੰ ਪਤਾ ਲੱਗਿਆ ਇਸ ਰੈਲੀ 'ਚ ਆਂਗਣਵਾੜੀ ਵਰਕਰਾਂ ਬਹੁਤ ਗਈਆਂ ਸੀ, ਕਹਿੰਦੀ ਮੈਂ ਕਾਰਵਾਈ ਕਰੂੰਗੀ ਉਹਨਾਂ ਦੀ। ਉਹ ਕਹਿੰਦੇ ਜੀ ਅਸੀਂ ਆਂਗਣਵਾੜੀ ਵਰਕਰ ਦੇ ਨਾਤੇ ਥੋੜਾ ਗਈਆਂ ਸੀ, ਅਸੀਂ ਤਾਂ ਪੰਜਾਬ ਦੀ ਵਸਨੀਕ ਹੋਣ ਦੇ ਨਾਤੇ ਗਈਆਂ ਸੀ। ਉਹ ਅੱਛਾ। ਤੇ ਇੱਧਰ ਕਹਿੰਦੇ ਜੀ ਇਹ ਪਹਿਲਾਂ ਵੀ ਜਾਂਦੀਆਂ ਨੇ ਜੀ, ਇੱਧਰ ਉੱਧਰ ਅਸੀਂ ਕਰ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਜੀ ਉੱਥੇ ਜਾਣ ਤਾਂ ਠੀਕ ਹੈ ਭੀੜ ਕਰਨ ਦੇ ਲਈ, ਅਸੀਂ ਵੀ ਆਪਣੀਆਂ ਬੱਸਾਂ 'ਚ ਵੀ ਆਪ ਢੋ ਕੇ ਲੈ ਜਾਾਂਗੇ ਸਰਕਾਰੀ ਮੁਲਾਜ਼ਮਾਂ ਨੂੰ, ਨਰੇਗਾ ਵਾਲਿਆਂ ਨੂੰ ਵੀ ਲੈ ਜਾਾਂਗੇ ਫਿਰ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਜੇ ਉਹ ਕਿਸੇ ਹੋਰ ਪਾਸੇ ਜਾਣ ਕਾਰਵਾਈ ਕਰਾਂਗੇ। ਮਤਲਬ ਇਸ ਲਈ ਆ ਵੀ ਖਾਸੀ ਚਰਚਾ ਇਸ ਰੈਲੀ ਦੀ ਚੱਲ ਰਹੀ ਹੈ। ਪ੍ਰਵੀਨ ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਸਿਆਸਤਦਾਨਾਂ ਨੇ ਦਿਨੋਂ ਦਿਨ ਸ਼ਿਕੰਜਾ ਆਪਣਾ ਕੱਸਿਆ ਹੀ ਹੈ, ਟਾਈਟ ਹੀ ਕੀਤਾ। ਇਹ ਕੋਈ ਬੰਦਾ ਕੋਈ ਭਾਵੇਂ ਕਿਸੇ ਮਹਿਕਮੇ 'ਚ ਕੰਮ ਕਰਦਾ, ਉਹ ਮਹਿਕਮੇ ਦੇ ਤੌਰ ਤੇ ਚਲੋ ਆਪਾਂ ਕਹਿ ਸਕਦੇ ਹਾਂ ਕਿ ਉਹ ਐਜ਼ ਏ ਪੁਲਿਸ ਆਫੀਸਰ, ਐਜ਼ ਏ DC, ਐਜ਼ ਏ ਡਾਕਟਰ ਉਹ ਕਿਸੇ ਨੂੰ ਨਹੀਂ ਰეკਮੈਂਡ ਕਰ ਸਕਦਾ ਕਿ ਤੂੰ ਕਿਸੇ ਪਾਰਟੀ ਨੂੰ ਵੋਟ ਪਾ, ਨਾ ਹੀ ਉਹ ਕਿਸੇ ਰੈਲੀ ਨੂੰ ਸੰਬੋਧਨ ਕਰ ਸਕਦਾ ਕਿਸੇ ਸਿਆਸੀ ਸਟੇਜ ਤੋਂ, ਜਾਂ ਫਿਰ ਉਹ ਆਪਣਾ ਇੱਧਰੋਂ ਬੋਰੀ ਬਿਸਤਰਾ ਬੰਨ੍ਹ ਕੇ ਜਾਵੇ ਕਿ ਭਾਈ ਮੈਂ ਚੱਲਿਆ। ਪਰ ਐਜ਼ ਏ ਸਿਵਿਲੀਅਨ, ਐਜ਼ ਏ ਨਾਗਰਿਕ ਉਹਦੇ ਕੋਈ ਅਖਤਿਆਰਾਤ ਨਹੀਂ, ਡਿਊਟੀ ਤੋਂ ਬਾਹਰ ਉਹ ਜੇ ਕਿਸੇ ਵੀ ਇਕੱਠ ਦੇ ਵਿੱਚ ਸ਼ੁਮਾਰ ਹੁੰਦਾ ਤਾਂ ਉਹਦੇ ਮੌਲਿਕ ਹੱਕ ਨੇ। ਇਹ ਤਾਂ ਬਹੁਤ ਅਸੀਂ ਕੰਜਸਟ ਕਰ ਰਹੇ ਹਾਂ, ਇਹ ਤਾਂ ਮਾਹੌਲ ਅਸੀਂ ਹੋਰ ਸਗੋਂ ਜ਼ਿਆਦਾ ਤੰਗ ਕਰ ਰਹੇ ਹਾਂ। ਬਿਲਕੁਲ ਉਹ ਕਿਉਂਕਿ ਉਹ ਬੀਬੀ ਜੀ ਪ੍ਰਧਾਨ ਨੇ ਹਰਗੋਬਿੰਦ ਕੌਰ ਸ਼ਾਇਦ ਆਂਗਣਵਾੜੀ ਵਰਕਰ ਵਾਲੇ, ਉਹ ਤਾਂ ਕਰਕੇ ਫਿਰ ਉਧਰ ਥੋੜਾ ਜਿਹਾ। ਹਾਂਜੀ ਬਿਲਕੁਲ। ਖੈਰ ਜਦੋਂ ਤੋਂ ਬੀਬੀ ਜੀ ਆਏ ਨੇ ਅਕਾਲੀ ਦਲ ਦੇ ਵਿੱਚ ਔਰਤਾਂ ਬੀਬੀਆਂ ਨੂੰ ਲੈ ਕੇ ਥੋੜਾ ਜਿਹਾ ਜ਼ਿਆਦਾ ਹੀ ਤਣਾਅ ਚੱਲ ਰਿਹਾ। ਬਿਲਕੁਲ ਬਿਲਕੁਲ ਹਾਂਜੀ ਬਿਲਕੁਲ, ਇਹ ਉਹਨਾਂ ਦੀ ਹਿੰਮਤ ਆ। ਹਾਂਜੀ ਹਾਂਜੀ ਬਿਲਕੁਲ। ਤੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਹੁਣ ਸ਼ਰਮਾ ਜੀ ਨਾਲ ਆਪਣੀ ਜਿਹੜੀ ਮੁਲਾਕਾਤ ਹੈ ਸੋਮਵਾਰ ਨੂੰ ਹੋਵੇਗੀ। ਇੱਥੇ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।